अस्सलामुअलैकुम जी। की हाल चाल है वीरां दा भरावां दा। अच्छा वीरो, जदों निक्के जे नियाणे हुंदे सां ना ते दादी दादा कोलों नानी नाना कोलों एक शेख चिल्ली दी कहानी सुणदे सां ते कहानी इस तरह सी भी शेख चिल्ली साहब जिहड़ी टाहणी ते बैठे हुंदे ने उसे टाहणी नूं कट्टना शुरू कर दिंदे ने ते ये गल सुण के साड़ियां वक्खियां चों हासे बड़े निकलदे सन। पर जदों वड्डे होए हैं ते ये गल हड्डी वापरी है तो यकीन करो हुण बड़ा रोमन आंदा है जद ये कंडीशन ते कहानी सच हुंदी आदी जिंदगी च वेखने हैं भी जेड़े बंदे नूं जिथे आर लाया होया है, जेड़े कम लाया होया है, जेड़े शोबे दे अंदर जेड़े पेशे दे अंदर छड्डिया है ते ज़्यादा इहो जी तादाद है भी जेड़े यकीन करो जेड़े टाण च बैठे ने, जेड़े इदारे च बैठे ने, जेड़े महकमे च बैठे ने उन्होंने ही मुड्ढू वड्डी जांदे ने। मुल्क दीयां शाखां ही मुड्ढू वड्डी जांदे ने भी उस मुल्क दीयां शाखां मुड्ढू वड्डी जांदे ने जेड़े मुल्क चों खा रहे ने, पी रहे ने, ਜਿਹੜੇ ਮੁਲਕ ਨੇ ਸਾਨੂੰ ਸਾਰਾ ਕੁਝ ਦਿੱਤਾ। ਬਈ ਹੁਣ ਗੱਲ ਸੁਣੋ, ਅੱਗੇ ਕਹਿੰਦੇ ਸਨ ਵੀ ਗਵਾਂਢੀਆਂ ਦੇ ਨਾਲੋਂ ਸਾਡੇ ਕੋਲੇ ਨਮਕ ਕਣਾ ਹੈ, ਗਵਾਂਢੀਆਂ ਨਾਲੋਂ ਸਾਡੇ ਮੁਲਕ 'ਚ ਨਮਕ ਕਣਾ ਹੈ। ਪਰ ਮੈਂ ਆ ਨਾ ਵੀ ਸਿਰਫ ਨਮਕ ਹੀ ਨਹੀਂ ਕਣਾ, ਨਮਕ ਹਰਾਮ ਵੀ ਗਵਾਂਢੀਆਂ ਨਾਲੋਂ ਸਾਡੇ ਕੋਲ ਕਣੇ ਨੇ। ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਾਡੇ ਕੋਲੇ ਨਮਕ ਹਰਾਮ ਵੀ ਕਣੇ ਨੇ। ਅੱਛਾ, ਸਾਡੇ ਅੰਦਰ ਦੋਹਰਾ ਮਿਆਰ ਬਹੁਤ ਜ਼ਿਆਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਦੋਹਰਾ ਮਿਆਰ ਕਿਵੇਂ ਹੈ। ਵੀ ਚੌਧਰੀ ਸਾਹਿਬ ਨੇ ਘਿਓ ਵਾਲੀ ਫੈਕਟਰੀ ਲਾਈ ਹੋਈ ਹੈ ਤੇ ਚੌਧਰੀ ਸਾਹਿਬ ਆਪਣੇ ਮੁਨਸ਼ੀ ਨੂੰ ਕਹਿੰਦੇ ਨੇ ਵੀ ਯਾਰ ਘਰ ਵਾਸਤੇ ਨਾ ਆਪਾਂ ਨੂੰ ਘਿਓ ਚਾਹੀਦਾ। ਤੇ ਜਦੋਂ ਮੁਨਸ਼ੀ ਸਾਹਿਬ ਘਿਓ ਲੈਣ ਲਈ ਟੁਰਦੇ ਨੇ ਨਾ ਤੇ ਚੌਧਰੀ ਸਾਹਿਬ ਕਹਿੰਦੇ ਨੇ ਵੀ ਮੁਨਸ਼ੀਆ ਗੱਲ ਸੁਣ ਮੇਰੀ, ਤੂੰ ਘਿਓ ਆਪਣੀ ਕੰਪਨੀ ਵਾਲਾ ਨਹੀਂ ਲਿਆਣਾ, ਵੀ ਉਹ ਫਲਾਣੀ ਜਿਹੜੀ ਕੰਪਨੀ ਹੈ ਨਾ ਉਹ ਬੜੀ ਚੰਗੀ, ਉਹਦਾ ਘਿਓ ਲੈ ਆਵੀਂ। ਵੀ ਕੰਪਨੀ ਆਪ ਘਿਓ ਦੀ ਲਾਈ ਏ ਪਰ ਆਦੇ ਘਰ ਦੇ ਵਿੱਚ ਜਿਹੜਾ ਘਿਓ ਵਰਤਣਾ ਹੈ ਨਾ ਉਹ ਵੀ ਦੂਜੀ ਕੰਪਨੀ ਦਾ ਵਰਤਣਾ ਹੈ, ਕਿਉਂਕਿ ਆਦੀ ਕੰਪਨੀ ਦਾ ਪਤਾ ਜੋ ਹੈ। ਹੁਣ ਗੱਲ ਦੂਸਰੀ ਸਾਈਡ ਤੇ ਆ ਜਾਂਦੀ ਹੈ ਵੀ ਜਿਹੜੇ ਨਿਆਣੇ ਨੇ, ਜਿਹੜੇ ਬੱਚੇ ਨੇ ਨਾ, ਇੱਕ ਬੱਚਾ ਉਹ ਹੁੰਦਾ ਵਿਚਾਰਾ ਜਿਹੜਾ ਵੱਡਾ ਹੋ ਕੇ ਦਿਹਾੜੀਆਂ ਕਰਦਾ, ਕੋਈ ਵੱਡਾ ਹੋ ਕੇ ਰੇਹੜੀ ਲਾਉਂਦਾ ਤੇ ਕੋਈ ਵੱਡਾ ਹੋ ਕੇ ਜਰਨੈਲ ਬਣ ਜਾਂਦਾ, ਮੈਨੇਜਰ ਬਣ ਜਾਂਦਾ, ਮੇਜਰ ਬਣ ਜਾਂਦਾ, ਅਫਸਰ ਬਣ ਜਾਂਦਾ, DPO ਲੱਗ ਜਾਂਦਾ, ਜੱਜ ਬਣ ਜਾਂਦਾ। ਵੀ ਉਹਨੂੰ ਕਿਹੜੀ ਚੀਜ਼ ਨੇ ਉੱਥੇ ਪਹੁੰਚਾਇਆ? ਉਹਨੂੰ ਪਹੁੰਚਾਇਆ ਤਾਲੀਮ ਨੇ। ਹੁਣ ਤਾਲੀਮ ਸਾਡੀ ਬੁਨਿਆਦੀ ਚੀਜ਼ ਹੈ। ਹੁਣ ਸਾਡੇ ਪ੍ਰਾਇਮਰੀ ਉਸਤਾਦਾਂ ਦੇ ਅੰਦਰ ਵੀ, ਤੁਸੀਂ ਸਕੂਲਾਂ ਦੇ ਅੰਦਰ ਵੀ ਤੁਹਾਨੂੰ ਦੋਹਰਾ ਮਿਆਰ ਨਜ਼ਰ ਆਵੇਗਾ। ਜਿਹੜੀ ਚੌਧਰੀ ਦੇ ਘਿਓ ਵਾਲੀ ਕਹਾਣੀ 'ਚ ਸਾਨੂੰ ਨਜ਼ਰ ਆਇਆ ਉਹ ਕਿਵੇਂ? ਬਈ ਉਸਤਾਦ ਜਿਹੜਾ ਹੈ ਅੱਜ ਪ੍ਰਾਇਮਰੀ ਸਕੂਲ ਦੇ ਅੰਦਰ, ਗੌਰਮੈਂਟ ਪ੍ਰਾਇਮਰੀ ਸਕੂਲ ਦੇ ਅੰਦਰ ਜਿਹੜਾ ਉਸਤਾਦ ਪੜ੍ਹਾ ਰਿਹਾ ਉਹ ਆਪ ਤੇ ਪ੍ਰਾਇਮਰੀ ਸਕੂਲ 'ਚ ਪੜ੍ਹਾ ਰਿਹਾ, ਲੇਕਿਨ ਉਹ ਕਹਿੰਦਾ ਜੀ ਆਦੇ ਬੱਚੇ ਨੂੰ ਮੈਂ ਪ੍ਰਾਈਵੇਟ ਸਕੂਲ 'ਚ ਪੜ੍ਹਾਉਣਾ। ਵੇਖੋ ਵੀ ਪ੍ਰਾਇਮਰੀ ਸਕੂਲ ਜਿਹੜਾ ਗੌਰਮੈਂਟ ਦਾ ਉਹਦੇ ਵਿੱਚ ਜਿਹੜਾ ਟੀਚਰ ਸਿਲੈਕਟ ਹੁੰਦਾ ਉਹ ਮੈਰਿਟ ਬੇਸ 'ਤੇ ਹੁੰਦਾ, ਜਿਹੜਾ ਕਾਬਲ ਹੁੰਦਾ ਉਹ ਗੌਰਮੈਂਟ ਸਕੂਲ 'ਚ ਆਉਂਦਾ ਤੇ ਵਿਚਾਰੇ ਨੂੰ ਜਿਹੜੇ ਨੂੰ ਕਾਬਲੀਅਤ ਦੀ ਬਿਨਾਂ 'ਤੇ ਨੌਕਰੀ ਨਹੀਂ ਲੱਭਦੀ ਉਹ ਪ੍ਰਾਈਵੇਟ ਸਕੂਲ 'ਚ ਚਲਾ ਜਾਂਦਾ। ਲੇਕਿਨ ਹੁਣ ਗੱਲ ਕੀ ਹੋਈ ਵੀ ਇਹ ਮਿਹਨਤ ਨਹੀਂ ਇੱਧਰ ਕਰਦੇ। ਵੀ ਸਾਡੇ ਅੰਦਰ ਦੋਹਰਾ ਮਿਆਰ ਹੈ ਵੀ ਅਸੀਂ ਆਪ ਗੌਰਮੈਂਟ ਸਕੂਲ 'ਚ ਪੜ੍ਹਾ ਰਹੇ ਹਾਂ ਤੇ ਬੱਚੇ ਜਨਾਬ ਸਾਡੇ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਨੇ। ਹਾਲਾਤ ਇਹ ਹੋਏ ਪਏ ਨੇ ਵੀ ਧੱਕਾ ਥੋੜ੍ਹਾ ਲਾ ਕੇ ਕੱਢ ਦਿੰਦੇ ਨੇ। ਮੈਨੂੰ ਗੱਲ ਨਹੀਂ ਕਰਨੀ ਚਾਹੀਦੀ ਲੇਕਿਨ ਮੈਂ ਹੱਡ ਵਰੀਤੀ ਤੁਹਾਨੂੰ ਸੁਣਾ ਰਿਹਾ। ਬਈ ਗੱਲ ਇਹ ਹੈ ਵੀ ਸਕੂਲ ਦੇ ਅੰਦਰ ਨਾ ਉਸਤਾਦਾਂ ਦਾ ਲੌਗ ਇਨ ਸਹੀ ਹੁੰਦਾ, ਨਾ ਲੌਗ ਆਊਟ ਸਹੀ ਹੁੰਦਾ। ਤੇ ਇੱਥੇ ਆ ਕੇ ਵੀ ਜਨਾਬ ਜੀ ਉਹਨਾਂ ਕੋਲ ਪਤਾ, ਤੁਸੀਂ ਉਹਨਾਂ ਨੂੰ ਵੇਖੋਗੇ ਨਾ ਜ਼ਿਆਦਾ ਜਿਹੜੇ ਪ੍ਰਾਇਮਰੀ ਟੀਚਰ ਨੇ ਉਹਨਾਂ ਦੀ ਲਾਈਫ ਨੂੰ ਨਜ਼ਦੀਕ ਹੋ ਕੇ ਮੁਤਾਲਾ ਕਰਨਾ, ਤੁਸੀਂ ਜ਼ਰਾ ਉਹਨਾਂ ਨੂੰ ਤੁਸੀਂ ਚੈੱਕ ਕਰਨਾ ਤੇ ਤੁਹਾਨੂੰ ਪਤਾ ਚੱਲੇਗਾ ਵੀ ਇਹ ਪੜ੍ਹਾ ਜਿਹੜਾ ਰਹੇ ਨੇ ਨਾ, ਉਹਨਾਂ ਦਾ ਅਗਰ ਇੰਟਰਵਿਊ ਕਰੋ ਤੇ ਇਹ ਜਿਹੜਾ ਪੜ੍ਹਾ ਰਹੇ ਨੇ ਉਹਨਾਂ ਦਾ ਸਾਈਡ ਬਿਜ਼ਨਸ ਤੇ ਬਿਜ਼ਨਸ ਹੀ ਕੋਈ ਹੋਰ ਹੈ। ਤੇ ਜੇ ਉਹਨਾਂ ਨਾਲ ਤੁਸੀਂ ਸਵਾਲਨਾਮਾ ਦੇ ਜ਼ਰਾ ਉਹਨਾਂ ਨਾਲ ਇੰਟਰਵਿਊ ਕਰੋਗੇ ਨਾ ਤੇ ਵਿੱਚੋਂ ਉਹਨਾਂ ਨੂੰ ਖਰੀਦੋਗੇ, ਖੋਜ ਲਾਉਣ ਨਾਲ ਤੁਹਾਨੂੰ ਪਤਾ ਲੱਗਣਾ ਹੈ ਵੀ ਤਾਲੀਮ ਜਿਹੜਾ ਉਹ ਪੜ੍ਹਾ ਰਹੇ ਨੇ ਉਹਨਾਂ ਦਾ ਸਾਈਡ ਬਿਜ਼ਨਸ ਉਹਨਾਂ ਕੋਈ ਹੋਰ ਛੱਡਿਆ ਤੇ ਸਕੂਲੇ ਆ ਕੇ ਵੀ ਉਸ ਬਿਜ਼ਨਸ ਦੀਆਂ ਗੱਲਾਂ ਕਰਦੇ ਨੇ। ਵੀ ਅਸੀਂ ਮੁਖਲਸ ਹੀ ਨਹੀਂ ਵੀ ਅਸੀਂ, ਸਾਡੀ ਵੇਖੋ ਨਾ ਕੋਈ ਵੀ ਪਨੀਰੀ ਹੋਵੇ ਲਾਈ ਇੱਕ ਵਾਰੀ ਨਾ ਹੋਈ ਯਾਰ ਦੂਜੀ ਵਾਰੀ ਲਾ ਦਾਂਗੇ, ਇੱਕ ਵਾਰੀ ਵਾਈ ਨਹੀਂ ਹੋਈ ਦੂਜੀ ਵਾਰੀ ਛੱਟਾ ਦੇ ਦਿਆਂਗੇ। ਲੇਕਿਨ ਇਹ ਬੱਚਿਆਂ ਦੀ ਇੱਕ ਐਸੀ ਪਨੀਰੀ ਹੈ ਵੀ ਇੱਕ ਵਾਰੀ ਖ਼ਰਾਬ ਹੋ ਗਈ, ਇਹਨਾਂ ਦੇ ਸਿੱਖਣ ਦਾ ਇੱਕ ਦੌਰ ਹੁੰਦਾ ਉਹ ਚਲਾ ਗਿਆ ਤੇ ਫਿਰ ਬਸ ਉਹ ਸਾਰੀ ਪਨੀਰੀ ਡੈਮੇਜ ਹੋ ਗਈ। ਉਹ ਉਤਾਂ ਤਾਈਂ ਉਹ ਕਦੇ ਵੀ ਇੱਕ ਅੱਛਾ ਪੌਦਾ ਨਹੀਂ ਬਣ ਸਕਦਾ, ਉਹ ਫਲਦਾਰ ਪੌਦਾ ਨਹੀਂ ਬਣ ਸਕਦਾ, ਉਹ ਅੱਛੀ ਪੈਦਾਵਾਰ ਦੇਣ ਵਾਲਾ ਪੌਦਾ ਨਹੀਂ ਬਣ ਸਕਦਾ। ਇਹ ਵੀ ਸਾਡਾ ਦੋਹਰਾ ਮਿਆਰ ਹੈ। ਸਾਡੀ ਕੌਮ ਦੇ ਅੰਦਰ ਦੋਹਰਾ ਮਿਆਰ ਬਹੁਤ ਜ਼ਿਆਦਾ। ਲੇਕਿਨ ਅਸੀਂ ਕਦੋਂ ਹੋਵਾਂਗੇ? ਜਦੋਂ ਅਸੀਂ ਆਪਣਾ ਹਿਸਾਬ ਕਰਾਂਗੇ, ਇਨਫਰਾਦੀ ਤੌਰ 'ਤੇ ਆਦੇ ਚੈੱਕ ਐਂਡ ਬੈਲੈਂਸ ਕਰਾਂਗੇ ਤੇ ਆਦੇ ਆਪ ਨੂੰ ਠੀਕ ਕਰਾਂਗੇ। ਸਾਨੂੰ ਆਪਣੀ ਇਸਲਾਹ ਦੀ ਕੋਸ਼ਿਸ਼ ਹੈ। ਖੁਦਾ ਦਾ ਵਾਸਤਾ ਜੀ ਆਪਣੀ ਇਸਲਾਹ ਕਰੋ ਤੇ ਬਿਹਤਰੀ ਵੱਲ ਆਓ, ਇਸ ਮੁਲਕ ਨੂੰ ਬਿਹਤਰ ਬਣਾਓ, ਆਪਣੇ ਇਰਦ ਗਿਰਦ ਨੂੰ ਬਿਹਤਰ ਬਣਾਓ, ਆਪਣੀ ਕਮਿਊਨਿਟੀ ਨੂੰ ਬਿਹਤਰ ਬਣਾਓ। ਸ਼ੁਕਰੀਆ।